ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਗਮਕੋਟ TV 84 ਦੇ ਸਾਰੇ ਦਰਸ਼ਕਾਂ ਦਾ ਇਸ ਪ੍ਰੋਟੈਸਟ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਜਿਹੜਾ ਕਿ UN ਦੇ ਸਾਹਮਣੇ ਕਸ਼ਮੀਰੀਆਂ ਵੱਲੋਂ ਹੋਣ ਜਾ ਰਿਹਾ ਹੈ। ਵਿਊਅਰਸ, ਇਸ ਜੋ ਇਹ ਪ੍ਰੋਟੈਸਟ ਹੋ ਰਿਹਾ ਹੈ ਉਸ ਦੇ ਨਾਲ ਰੋਹਿੰਗਿਆ ਮੁਸਲਮਾਨਾਂ ਵੱਲੋਂ ਵੀ ਪ੍ਰੋਟੈਸਟ ਹੋ ਰਿਹਾ ਹੈ। ਇਸ ਵਿੱਚ ਬਹੁਤ ਸਾਰੇ ਜੋ ਰੋਹਿੰਗਿਆ ਮੁਸਲਮਾਨ ਕਸ਼ਮੀਰੀ ਆਪਣੇ ਜੋ ਆਜ਼ਾਦ ਜਿਹੜਾ ਆਪਣਾ ਦੇਸ਼ ਹੈ ਉਸ ਨੂੰ ਹਾਸਲ ਕਰਨ ਲਈ ਔਰ ਜੋ ਹਿੰਦੂ ਸਰਕਾਰ ਮੋਦੀ ਸਰਕਾਰ ਵੱਲੋਂ ਜੋ ਜ਼ੁਲਮ ਹੋ ਰਹੇ ਨੇ ਘੱਟ ਗਿਣਤੀਆਂ ਤੇ, ਜਿਸ ਤਰ੍ਹਾਂ ਕਿ ਸਿੱਖਾਂ ਮੁਸਲਮਾਨਾਂ ਈਸਾਈਆਂ ਤੇ ਦਲਿਤਾਂ ਦੇ ਜੋ ਜ਼ੁਲਮ ਹੋ ਰਹੇ ਹਨ ਉਹਨਾਂ ਦਾ ਪਰਦਾਫਾਸ਼ ਕਰਨ ਲਈ ਇਹ ਸਾਰੇ ਪ੍ਰੋਟੈਸਟ ਹੋ ਰਹੇ ਹਨ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਜੋ ਸੈਸ਼ਨ ਚੱਲ ਰਿਹਾ ਹੈ ਇਹ ਉਸ ਵਿੱਚ 193 ਦੇਸ਼ਾਂ ਦੇ ਨੁਮਾਇੰਦੇ ਮੌਜੂਦ ਹਨ ਜਿਹੜੇ ਕਿ ਉਹ ਆਪਣੇ ਆਪਣੇ ਦੇਸ਼ਾਂ ਦੇ ਜੋ ਸਟੈਂਡ ਹੈ ਉਸ ਨੂੰ ਪੇਸ਼ ਕਰਦੇ ਹਨ। ਅੱਜ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਿਹੜੀ ਕਿ UN ਸੈਸ਼ਨ ਨੂੰ ਸੰਬੋਧਨ ਕਰ ਰਹੀ ਹੈ ਉਸ ਦੇ ਖਿਲਾਫ ਅੱਜ ਇਹ ਕਸ਼ਮੀਰੀਆਂ ਵੱਲੋਂ ਪ੍ਰੋਟੈਸਟ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਵਿਊਅਰਸ ਅਸੀਂ ਜਾਣਦੇ ਹਾਂ ਕਿ ਕਈ ਮਹੀਨਿਆਂ ਤੋਂ ਕਸ਼ਮੀਰੀਆਂ ਉੱਪਰ ਫੌਜੀ ਦਸਤਿਆਂ ਵੱਲੋਂ ਪੈਲੀਗਨਸ ਦੇ ਦੁਆਰਾ ਉਹਨਾਂ ਤੇ ਜ਼ੁਲਮ ਹੋ ਰਹੇ ਹਨ। ਉਹਨਾਂ ਦਾ ਮੁਕਾਬਲਾ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਜੋ ਕਸ਼ਮੀਰੀ ਨੇ ਉਹ ਸੜਕਾਂ ਤੇ ਆ ਪਹੁੰਚੇ ਹਨ। ਪੈਲਸ ਦੇ ਜੋ ਗੈਂਗਸ ਦੇ ਦੁਆਰਾ ਜੋ ਕਸ਼ਮੀਰੀਆਂ ਦੇ ਜੋ ਬੱਚੀਆਂ ਤੇ ਜੋ ਪੈਲਸ ਗਨਸ ਦੇ ਦੁਆਰਾ ਜੋ ਉਹਨਾਂ ਦੀਆਂ ਅੱਖਾਂ ਨੂੰ ਅੰਨ੍ਹਿਆਂ ਕੀਤਾ ਜਾ ਰਿਹਾ ਹੈ ਉਹ ਤੁਸੀਂ ਜਿਸ ਤਰ੍ਹਾਂ ਕਿ ਰੋਜ਼ਾਨਾ ਹੀ ਅਸੀਂ ਆਪਣੇ ਜੋ ਪ੍ਰੋਗਰਾਮ ਸੱਚੋ ਸੱਚ ਹੈ ਉਸ ਵਿੱਚ ਆਪਾਂ ਬਿਆਨ ਕਰਦੇ ਰਹਿੰਦੇ ਹਨ। ਇਹਨਾਂ ਜ਼ੁਲਮਾਂ ਨੂੰ ਠੱਲ ਪਾਉਣ ਲਈ ਔਰ ਕਸ਼ਮੀਰ ਜੋ ਕਿ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਹੋਣਾ ਚਾਹੁੰਦਾ ਹੈ ਉਸ ਦੇ ਲਈ ਇਹ ਪ੍ਰੋਟੈਸਟ ਕਸ਼ਮੀਰਾਂ ਵੱਲੋਂ ਹੋ ਰਿਹਾ ਹੈ। ਆਓ ਅਸੀਂ ਇਸ ਪ੍ਰੋਟੈਸਟ ਦੀਆਂ ਤੁਹਾਨੂੰ ਕੁਝ ਝਲਕੀਆਂ ਦਿਖਾਵਾਂਗੇ ਤੇ ਇਸ ਪ੍ਰੋਟੈਸਟ ਦੇ ਦੌਰਾਨ ਆਪਾਂ ਗੱਲਬਾਤ ਵੀ ਕਰਾਂਗੇ। ਵੀਅਰਸ, ਅੱਜ ਜੋ ਇਹ ਪ੍ਰੋਟੈਸਟ ਜੋ ਕਸ਼ਮੀਰੀਆਂ ਵੱਲੋਂ ਹੋ ਰਿਹਾ ਹੈ ਉਸ ਵਿੱਚ ਹਿੱਸਾ ਲੈਣ ਲਈ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀ ਸ਼ਾਮਲ ਹੋਏ ਹਨ। ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਕੀ ਕਹਿਣਾ ਚਾਹਾਂਗੇ ਜੋ ਇਹ ਕਸ਼ਮੀਰੀਆਂ ਵੱਲੋਂ ਪ੍ਰੋਟੈਸਟ ਹੋ ਰਿਹਾ ਹੈ ਉਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਐਕਚੁਅਲੀ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਅੰਦਰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੰਬੋਧਨ ਕਰ ਰਹੀ ਹੈ। ਹਰ ਸਾਲ UN ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ ਔਰ ਬਹੁਤ ਵਾਰ ਬੇਸ਼ੱਕ ਇਹ ਸਿੰਬੋਲਿਕ ਹੁੰਦਾ ਹੈ ਪਰ ਪ੍ਰੋਟੈਸਟ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਜਿਸ ਸਿਸਟਮ ਨੂੰ ਰਿਪਰੈਜ਼ੈਂਟ ਕਰਨ ਵਾਲਾ ਅੰਦਰ ਬੋਲ ਰਿਹਾ ਹੈ ਉਸ ਸਿਸਟਮ ਦੇ ਖਿਲਾਫ ਲੋਕ ਬਾਹਰ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਔਰ ਉਹਦੇ ਨਾਲ ਉਹ ਸਹਿਮਤ ਨਹੀਂ ਨੇ। ਸੋ ਅੱਜ ਜਿੱਥੇ ਕਸ਼ਮੀਰੀ ਵੱਡੀ ਗਿਣਤੀ 'ਚ ਨੇ ਉੱਥੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਅਫਰੀਕਨ ਅਮਰੀਕਨ ਔਰ ਕੁਝ ਈਵਨ ਕਾਲੇ ਲੋਕ ਵੀ ਉਹਨਾਂ ਦੇ ਨਾਲ ਸ਼ਾਮਲ ਨੇ। ਅਸੀਂ ਪਿੱਛੇ ਮਿਲੇ ਹਾਂ ਕੁਝ ਬੁੱਧਿਸਟ ਜਿਹੜੇ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਕਿ ਮਿਆਂਮਾਰ ਇੱਕ ਬੁੱਧਿਸਟ ਕੰਟਰੀ ਹੋਣ ਦੇ ਨਾਤੇ ਕਿੰਨੇ ਜ਼ੁਲਮ ਕਰ ਰਹੀ ਹੈ ਰੋਹਿੰਗਿਆਂ ਦੇ ਉੱਤੇ, ਉਹ ਵੀ ਜੁਆਇਨ ਕਰ ਰਹੇ ਨੇ। ਸੋ ਅਸੀਂ ਬਤੌਰੇ ਸਿੱਖ ਜਿੱਥੇ ਅਸੀਂ ਕਸ਼ਮੀਰੀਆਂ ਦੇ ਇਸ ਹੱਕ ਦੀ ਹਮਾਇਤ ਕਰਨ ਦੇ ਲਈ ਇੱਥੇ ਆਏ ਹਾਂ ਉੱਥੇ ਅਸੀਂ ਸਿੱਖ ਆਜ਼ਾਦੀ ਖਾਲਿਸਤਾਨ ਦਾ ਵੀ ਝੰਡਾ ਜਿਹੜਾ ਹੈ ਉਹ ਨਾਲ ਚੁੱਕਿਆ ਹੋਇਆ ਕਿਉਂਕਿ ਇਸ ਦਾ ਜਿਹੜਾ ਪਰਮਿਟ ਹੈ ਉਹ ਸਾਡੇ ਕਸ਼ਮੀਰੀ ਭਰਾਵਾਂ ਨੇ ਲਿਆ ਸੀ। ਅਸੀਂ ਉਹਨੂੰ ਜੁਆਇਨ ਕਰ ਰਹੇ ਹਾਂ। ਅਜੇ ਪ੍ਰੋਟੈਸਟ ਦੀ ਸ਼ੁਰੂਆਤ ਹੈ ਔਰ ਬਹੁਤ ਸਾਰੇ ਹੋਰ ਵੀ ਜਿਹੜੇ ਨੇ ਬਾਕੀ ਕਮਿਊਨਿਟੀਜ਼ ਵੀ ਇਸ ਦੇ ਵਿੱਚ ਜੁਆਇਨ ਕਰਨਗੀਆਂ ਕਿਉਂਕਿ ਅਸੀਂ ਪਿਛਲੇ ਕੁਝ ਵਕਤ ਤੋਂ ਸਾਂਝ ਦੀ ਗੱਲ ਨੂੰ ਜ਼ਿਆਦਾ ਜਿਹੜਾ ਉਹ ਸਟ੍ਰੈਸ ਕੀਤਾ ਔਰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਸੁਸ਼ਮਾ ਸਵਰਾਜ ਔਰ ਭਾਰਤ ਦਾ ਵਿਦੇਸ਼ ਮੰਤਰਾਲਾ ਹਿੰਦੂਤਵੀ ਗਲਤ ਨੀਤੀਆਂ ਨੂੰ ਵੀ ਡਿਫੈਂਡ ਕਰ ਰਿਹਾ ਹੈ ਅਸੀਂ ਉਹਨੂੰ ਚੈਲੰਜ ਕਰਦੇ। ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ ਜੋ ਕੁਝ ਭਾਰਤ ਦੇ ਵਿੱਚ 180 ਮਿਲੀਅਨ ਮੁਸਲਮਾਨਾਂ 30 ਮਿਲੀਅਨ ਸਿੱਖਾਂ 30 ਮਿਲੀਅਨ ਈਸਾਈਆਂ ਔਰ 100 ਮਿਲੀਅਨ ਤੋਂ ਜ਼ਿਆਦਾ ਦਲਿਤਾਂ ਨਾਲ ਹੋ ਰਿਹਾ ਉਹ ਕੰਡੈਮਨੇਬਲ ਹੈ। ਔਰ ਅਜੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 2 ਦਿਨ ਪਹਿਲਾਂ ਹੀ ਦਿੱਲੀ ਦੇ ਵਿੱਚ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦਾ ਮਰਡਰ ਕਰ ਦਿੱਤਾ ਗਿਆ ਕਿਉਂਕਿ ਉਹਨੇ ਇੱਕ ਹਿੰਦੂ ਵਕੀਲ ਵੱਲੋਂ ਜੋ ਸਿਗਰਟ ਦਾ ਧੂੰਆਂ ਉਹਨਾਂ 2 ਸਿੱਖ ਨੌਜਵਾਨਾਂ ਦੇ ਮੂੰਹ ਤੇ ਸੁੱਟਿਆ ਜਾ ਰਿਹਾ ਸੀ ਉਹਦੇ ਖਿਲਾਫ ਪ੍ਰੋਟੈਸਟ ਕੀਤਾ। ਇਸੇ ਤਰ੍ਹਾਂ ਕਸ਼ਮੀਰ ਦੇ ਤਰਾਲ ਇਲਾਕੇ ਦੇ ਵਿੱਚ ਜਿਵੇਂ ਸਿੱਖ ਬੱਚੀ ਰਮਨਦੀਪ ਕੌਰ ਦਾ ਮਰਡਰ ਕੀਤਾ ਗਿਆ ਔਰ ਉਸ ਨੂੰ ਪਹਿਲਾਂ ਗ੍ਰਨੇਡ ਅਟੈਕ ਦਾ ਹਿੱਸਾ ਦੱਸਿਆ ਗਿਆ ਔਰ ਗੱਲ ਸਾਹਮਣੇ ਆਈ
ਕਿ ਉਸ ਦੀ ਮੌਤ ਪੈਲਟ ਗਨ ਦੇ ਨਾਲ ਹੋਈ ਹੈ। ਸੋ ਭਾਰਤ ਭਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਉੱਥੇ ਜੇ ਕੋਈ ਖਾਲਿਸਤਾਨ ਦੀ ਗੱਲ ਪੀਸਫੁਲੀ ਵੀ ਕਰਦੇ, ਜਿਵੇਂ ਸਿੱਖਸ ਫਾਰ ਜਸਟਿਸ ਨੇ ਜੇ ਹੋਰਡਿੰਗਸ ਲਾਈਆਂ ਤਾਂ ਉਹਨਾਂ ਨੂੰ ਦੇਸ਼ ਧਰੋਹੀ ਬਣਾ ਦਿੱਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਦੁਨੀਆ ਦੇ ਵਿੱਚ ਅੱਜ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੀ ਗੱਲ ਹੋ ਰਹੀ ਹੈ, ਉੱਥੇ ਭਾਰਤ ਵਰਗਾ ਦੇਸ਼ ਲੋਕਤੰਤਰ ਦੇ ਨਾਂ ਥੱਲੇ ਜੋ ਜ਼ੁਲਮ ਕਰ ਰਿਹਾ ਹੈ, ਉਸ ਨੂੰ ਦੁਨੀਆ ਦਾ ਵੱਡਾ ਹਿੱਸਾ ਇਗਨੋਰ ਕਰ ਰਿਹਾ ਹੈ। ਸੋ ਅਸੀਂ ਅੱਜ ਇਸ ਭਾਰਤੀ ਨਿਜ਼ਾਮ ਦੇ ਖਿਲਾਫ ਇਸ ਪ੍ਰੋਟੈਸਟ ਦਾ ਹਿੱਸਾ ਵੀ ਹੈ ਔਰ TV 84 ਦੀ ਟੀਮ ਜਿਹੜੀ ਹੈ ਇਸ ਨੂੰ ਕਵਰ ਵੀ ਕਰ ਰਹੀ ਹੈ। ਔਰ ਅਸੀਂ ਆਸ ਕਰਦੇ ਕਿ ਜਿਵੇਂ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਦੇਸ਼ ਪਿਛਲੇ 70 ਸਾਲ ਦੇ ਲਗਭਗ ਸਮੇਂ 'ਚ ਹੀ ਬਣੇ ਨੇ, ਆਉਣ ਵਾਲੇ ਸਮੇਂ 'ਚ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਵੀ ਉਸ ਨਕਸ਼ੇ ਦੇ ਉੱਤੇ ਆਏਗਾ। ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਅਸੀਂ ਹਮਾਇਤ ਕਰਦੇ ਹਾਂ, ਨਾਗਿਆਂ ਦੇ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਹਾਂ, ਮੀਜ਼ੋਆਂ ਦੇ, ਅਸਾਮੀਆਂ ਦੇ। ਅਸੀਂ ਸਮਝਦੇ ਹਾਂ ਕਿ ਜੇ ਦੁਨੀਆ ਦੇ ਵਿੱਚ ਸਾਰੇ ਮਸਲੇ ਸ਼ਾਂਤਮਈ ਤਰੀਕੇ ਨਾਲ ਹੱਲ ਕਰਨੇ ਨੇ ਤਾਂ ਉਹਦਾ ਇੱਕੋ ਇੱਕ ਸੋਲਿਊਸ਼ਨ ਇਹੀ ਹੈ ਕਿ UN ਚਾਰਟਰ ਥੱਲੇ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਜਿਸ ਦੇ ਥੱਲੇ ਮਸਲੇ ਹੱਲ ਕਰਨ ਦੀ ਗੱਲ ਕੀਤੀ ਗਈ ਹੈ, ਉਸ ਨੂੰ ਪ੍ਰੈਕਟੀਕਲੀ ਲਾਗੂ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Azad Kashmir, which is a free part of the Kashmir, and we are demonstrating here for that India is being committed all atrocities in occupied Kashmir, and they are just doing all that bloodshed with the innocent women, children, and old men also. So this is actually why we are here, because there is Indian Foreign Minister is delivering our annual address in United Nations Security General Assembly. So we are just want to record the true face of the India, what are they doing in occupied Kashmir. ਇਸ ਜੋ ਪ੍ਰੋਟੈਸਟ ਹੈ ਜੋ ਕਸ਼ਮੀਰੀਆਂ ਵੱਲੋਂ ਹੋ ਰਿਹਾ ਹੈ ਉਸ ਨੂੰ ਕਵਰ ਕਰਨ ਵਾਸਤੇ ਆਈ ਹੈ। ਜਿਸ ਤਰ੍ਹਾਂ ਕਿ ਪ੍ਰੋਟੈਸਟ ਸ਼ੁਰੂ ਹੋ ਚੁੱਕਾ ਹੈ, ਇਸ ਵਿੱਚ ਕਾਫੀ ਗਿਣਤੀ ਵਿੱਚ ਬੱਚੇ, ਬੁੱਢੇ, ਬਜ਼ੁਰਗ, ਨੌਜਵਾਨ ਸ਼ਾਮਲ ਹਨ। ਆਓ ਇਹਨਾਂ ਭਾਈ ਸਾਹਿਬ ਨਾਲ ਆਪਣਾ ਗੱਲਬਾਤ ਕਰਦੇ ਹਾਂ ਇਸ ਪ੍ਰੋਟੈਸਟ ਬਾਰੇ। ਜੀ, ਹਾਈ, ਹਾਊ ਆਰ ਯੂ? Fine, thank you. You want to say something about Kashmiri protest? My name is Mohammad Mushtaq Khan. I belong to Kashmir, inside from Pakistan side. We are here to protest against India. We want free Kashmir. We want India move forces from Kashmir and give us the freedom. They're killing a lot of people every day, and we like to protest. We request to Modi they move the forces from Kashmir and give us the freedom. That's why we protest here. We want the peaceful demonstration here, and we want to continue the request of Modi to move from forces from Kashmir. And we hope this time we're moving to Kashmir. So thank you. मैं खालिस्तान के सपोर्टर लोग जहाँ मौजूद हैं उनका शुक्रिया अदा करते हुए अपनी बात का आगाज करता हूँ। मेरा तल्लुक आज़ाद जम्मू और कश्मीर से है, और आज हम लोग यहाँ इकट्ठे हुए हैं, खालिस्तान के लोग और आज़ाद कश्मीर के लोग टुगेदर कम हियर। और हमारा आज दुनिया से अक़वाम मुत्तहिदा से एक ही मुतालबा है कि इंडिया कश्मीर के अंदर, मकबूजा कश्मीर के अंदर मुसलमानों के ऊपर जुल्म सितम कर रहा है। इंडिया खालिस्तान के अंदर खालिस्तान की आवाज को दबाने के लिए खालिस्तान के अंदर सिखों का कत्ल कर रहा है और दूसरी अक़लियतों का कत्ल किया जा रहा है। मैं पूरी दुनिया से, मैं अक़वाम मुत्तहिदा से, मैं अमेरिका से, दूसरी तमाम सुपर पावर से ये मुतालबा करता हूँ कि खुदारा ये टाइम है, आगे आए, दुनिया को लाख खतरे जो हैं उनसे बचाएं। क्योंकि पाकिस्तान जो कश्मीरियों का सबसे बड़ा वकील है, जो न्यूक्लियर पावर है, और हिंदुस्तान भी एक न्यूक्लियर पावर है। मैं किसी वक्त भी ये जंग छिड़ सकती है, इसलिए मैं पूरी दुनिया से ये मुतालबा कर रहा हूँ कि वो इंडिया को स्टॉप करें। 7 लाख फौज इंडिया के अंदर कश्मीरियों के ऊपर जुल्म कर रही है, बहनों का कत्ल कर रही है, बच्चों का
कत्ल कर रही है, बूढ़ों का कत्ल कर रही है। खुदारा ये टाइम है, निकलें, सामने आए और इंडिया को कहें कि वो स्टॉप करे। इंडिया कराची के अंदर जुल्म कर रहा है, इंडिया बलूचिस्तान के अंदर जुल्म कर रहा है, इंडिया खालिस्तान के अंदर जुल्म कर रहा है, इंडिया अकलियतों का कत्ल कर रहा है, इंडिया मुसलमानों का कत्ल कर रहा है, इंडिया क्रिश्चियन का कत्ल कर रहा है। खुदारा ये टाइम है, निकलें, सामने आए और इंडिया को स्टॉप करें। वो दुनिया नरेंद्र मोदी जिसको यूएस से वीजा नहीं देता था, वो आज इंडिया का प्राइम मिनिस्टर इसलिए है कि वहां पर जो है वो उसको स्पेशल लाया गया है सिखों का कत्ल करने के लिए और मकबूजा कश्मीर के अंदर कश्मीरियों का कत्ल करने के लिए। बहुत बहुत शुक्रिया, मेरी इस आवाज को आगे पहुंचाएं, मकबूजा कश्मीर में और इंडिया में ले जाएं। मैं आपका शुक्रिया अदा करता हूं। अस्सलाम वालेकुम। मोदी के लिए ये पैगाम है कि उसे कश्मीर खाली करना होगा, उसे खालिस्तान खाली करना होगा, उसे नागालैंड मिजोरम के लोगों को हुकूक देने होंगे। आज मोदी ने अपनी सरपरस्ती में मुसलमानों का, सिखों का और दीगर अकलियतों का जो कत्लेआम शुरू कर रखा है, वो वक्त दूर नहीं कि हिंदुस्तान बिखर जाएगा। हम यहाँ अक़वाम मुत्तहिदा से मुतालबा करते हैं कि हिंदुस्तान की रुकनीत मनसूख की जाए और अक़वाम मुत्तहिदा के करारदादों के मुताबिक कश्मीरियों को उनका बुनियादी हक दिया जाए, सिखों का कत्लेआम बंद किया जाए और हम खालिस्तान तहरीक की हमायत करते हैं और वो दिन दूर नहीं, खालिस्तान कश्मीर आजाद होगा हिंदुस्तान के ऑक्यूपेशन से। थैंक यू। वाहिगुरु जी का खालसा, वाहिगुरु जी की फतेह। अज यूनाइटेड नेशन के सामने जिथे कि मनुवादी सोच दे धारनी बीजेपी दी सुषमा स्वराज जिहड़ी आ, उन्हें यूनाइटेड नेशन के अंदर ये गल कहनी है भी भारत जिहड़ा वा वो लोकतंत्र देश आ। ये झूठ दे पलंदे अज फिर इन्होंने यूनाइटेड नेशन के अंदर बोलने ने भी भारत एक डेमोक्रेट मुल्क आ, उथे किसी भी बंदे दे उथे भारत दे विच किसे दे उत्ते जुल्म नहीं हुंदे। जिथे साडे कश्मीरी भरा अपनी आजादी की गल कर रहे ने, उथे नाल ही सिख कौम जिहदा 1 लाख तो ज्यादा नौजवान इन्हां बुचड़ा ने, मनुवादी ब्राह्मणवादी सोच दे धारनी लोकां ने साडे नौजवानां नूं शहीद करके दरियावां दे विच रोड़ दिता। उन्हां दीयां लाशां तकन साडियां मातावां नूं, साडे पिता जिहड़े उन्हां दे बाप सी उन्हां नूं अपने पुत्रां दीयां लाशां भी नहीं दित्तियां गईयां। इन्हां ने साडे जिहड़े साडे दे जुल्म कीते ने, इह नहीं अज यूनाइटेड नेशन दे दसने ते असीं जिहड़े साडे दे जुल्म कीते गए ने, जो कश्मीर दे विच साडियां धीआं भैणां मावां नूं इन्हां ने गोलियां दे नाल शहीद कीता, अन्ने कीता। साडी नस्लकुशी मुसलमानां दी, कश्मीरियां दी, सिखां दी, दलित भाईचारे दी, बोधियां दी, ईसाइयां दी, ये सारियां दी भारत दे विच नस्लकुशी कर रहे ने ते ये बाहर आके यूनाइटेड नेशन दे विच ड्रामा रचदे ने भी भारत एक लोकतंत्र देश है। ये दुखी लोग अज इस यूनाइटेड नेशन दे अगे पुकार कर रहे ने भी जिस खातर यूनाइटेड नेशन बनिया सी कि साडी आवाज अंदर जाएगी, साडा अंदर कोई नुमाइंदा नहीं, साडे सारे हक खोल दिते गए ने, सानू भारत विच गल नहीं करन दित्ती जांदी। अगर असी भारत च गल करदे आ, साडे बच्चे गल करदे ने, उन्हां नूं गोलियां मार के शहीद कर दिंदे ने। असी जाइए ते जाइए किथे? सानू ये कुटदे ने, सानू ये मारदे ने ते सानू रोण भी नहीं दिंदे। साडे सारे हीले वसीले भारत दे विच खत्म कर दिते गए ने ते साडे कोल इक्को ही आस दी किरण अज दुनिया दी एक कचहरी जिन्नू यूनाइटेड नेशन कहिंदे आ। अज सिख कौम श्रोमणी अकाली दल अमृतसर जिहदे निधड़क जरनैल सरदार सिमरनजीत सिंह मान ने, उन्हां दे अमेरिका दे प्रधान जथेबंदी दे सरदार सरजीत सिंह जी खालसा जिहड़े कि अपने जथे दे नाल
ਆਪਣੇ ਮੁਸਲਮਾਨ ਭਰਾਵਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ ਅੱਜ ਯੂਨਾਈਟਿਡ ਨੇਸ਼ਨ ਦੇ ਅੱਗੇ ਸਿੱਖ ਕੌਮ ਦੇ ਦਰਦਾਂ ਦੀ ਗੱਲ ਕਰ ਰਹੇ ਨੇ। ਮੇਰੇ ਵੀਰੋ, ਇਹ ਭਾਰਤ ਦੇ ਵਿੱਚ ਮਨੂਵਾਦੀ ਬ੍ਰਾਹਮਣਵਾਦੀ ਲੋਕ ਇਹ 15% ਨੇ। ਇਹ ਜਦੋਂ ਸਿੱਖਾਂ ਨੂੰ ਸ਼ਹੀਦ ਕਰਦੇ ਨੇ ਉਦੋਂ ਉਸ ਵੇਲੇ ਈਸਾਈਆਂ ਦੇ ਜ਼ੁਲਮ ਨਹੀਂ ਕਰਦੇ। ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕਰਦੇ ਨੇ ਉਦੋਂ ਦਰਬਾਰ ਸਾਹਿਬ ਤੇ ਹਮਲਾ ਡਿਫਰੈਂਟ ਤਰੀਕੇ ਨਾਲ ਕੀਤਾ ਜਾਂਦਾ। ਇਹ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਭਾਰਤ ਦੇ ਵਿੱਚ ਖਤਮ ਕਰਦੇ ਨੇ। ਇਹ 15% ਲੋਕ ਜਿਨ੍ਹਾਂ ਨੇ ਭਾਰਤ ਦੇ 85% ਲੋਕਾਂ ਨੂੰ ਹਜ਼ਾਰਾਂ ਸਾਲ ਤੋਂ ਗੁਲਾਮ ਬਣਾ ਕੇ ਰੱਖਿਆ, ਪਰ ਇਹਨਾਂ ਨੂੰ ਇਹ ਯਾਦ ਨਹੀਂ ਸਿੱਖ ਕੌਮ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਕੌਮ ਹੈ ਜੋ ਦਸਮ ਪਾਤਸ਼ਾਹ ਨੇ ਇਹ ਗੱਲ ਕਹੀ ਸੀ, 1.25 लाख से एक लड़ाऊं तब गोबिंद सिंह नाम कहाऊं। ਇਹ ਚਿੜੀਆਂ ਤੋਂ ਬਾਜ ਤੜਾਉਣ ਵਾਲੀ ਕੌਮ ਹੈ। ਅਸੀਂ ਉਦੋਂ ਖਤਮ ਨਹੀਂ ਹੋਏ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜੋ ਜੋ ਮੰਨੂ ਵੱਢਦਾ ਅਸੀਂ ਦੂਣੇ ਚੋਣੇ ਹੋਏ। ਮਾਛੀ ਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ। ਜਿਨ੍ਹਾਂ ਸੂਲਾਂ ਨੇ ਸਾਨੂੰ ਨਾ ਸੌਣ ਦਿੱਤਾ, ਸ਼ਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਖਾਲਿਸਤਾਨ ਖਾਲਿਸਤਾਨ ਸਾਡੀ ਜਿੰਦ ਸਾਡੀ ਜਾਨ, ਖਾਲਿਸਤਾਨ ਖਾਲਿਸਤਾਨ ਸਾਡੀ ਜਿੰਦ ਸਾਡੀ ਜਾਨ, ਖਾਲਿਸਤਾਨ ਖਾਲਿਸਤਾਨ ਲੈ ਕੇ ਰਹਾਂਗੇ ਲੈ ਕੇ ਰਹਾਂਗੇ। ਕਸ਼ਮੀਰੀ ਕੀ ਚਾਹੁੰਦੇ ਨੇ? ਕਸ਼ਮੀਰੀ ਕੀ ਚਾਹੁੰਦੇ ਨੇ? ਕਸ਼ਮੀਰੀ ਕੀ ਚਾਹੁੰਦੇ ਨੇ? ਸਿੱਖ ਕੀ ਚਾਹੁੰਦੇ ਨੇ? ਲੈ ਕੇ ਰਵਾਂਗੇ ਲੈ ਕੇ ਰਵਾਂਗੇ ਲੈ ਕੇ ਰਵਾਂਗੇ। ਬੋਲੇ ਸੋਨਿਹਾਲ। जमा हुए हैं और पूरी दुनिया पर ये वाज़ेह कर देना चाहते हैं कि कश्मीरियों पे होने वाले जुल्म और सितम को फौरन बंद किया जाए। कश्मीरी कौम पर जो जुल्म हो रहे हैं और सिखों पे जो जुल्म हो रहा है वो फिर बंद किया जाए। हम इंटरनेशनल कम्युनिटी और यूनाइटेड नेशन पे ये वाज़ेह कर देना चाहते हैं। आज का ये जम्मे गफीर सारी दुनिया पे वाज़ेह करता है कि इंडिया एक तरफ तो कहता है कि वो एक सेकुलर कंट्री है, लेकिन दूसरी तरफ वहां पे मिनॉरिटी के हुकूक महफूज नहीं है। वहां पे सिखों का कत्लेआम किया जाता है, वहां पे कश्मीरियों का कत्लेआम किया जाता है। तो आज के इस प्रोग्राम की विसादत से हम ये कहते हैं कि ये कत्लेआम फौरन बंद किया जाए, ये जुल्म सितम फौरन बंद किया जाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਸ਼ਮੀਰੀਆਂ ਦੇ ਸੱਦੇ ਤੇ ਸਾਰੇ ਯੂਐਨਏ ਦੇ ਅੱਗੇ ਆਏ ਆ। ਜਿਸ ਤਰ੍ਹਾਂ ਕਸ਼ਮੀਰੀ ਭਰਾ ਸਾਡੇ ਆਜ਼ਾਦੀ ਮੰਗ ਰਹੇ ਆ, ਇਸੇ ਤਰ੍ਹਾਂ ਹੀ ਸਿੱਖ ਕੌਮ ਵੀ ਖਾਲਸਤਾਨ ਮੰਗ ਰਹੀ ਆ। ਤੇ ਅਸੀਂ ਸਾਰੇ ਰਲ ਕੇ ਜੋ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਾਰਿਆਂ ਨਾਲ ਧੱਕਾ ਹੋ ਰਿਹਾ, ਕਸ਼ਮੀਰ ਦੇ ਵਿੱਚ ਅੱਜ ਬਹੁਤ ਹੀ ਜ਼ਿਆਦਾ ਧੱਕਾ ਹੋ ਰਿਹਾ। ਇਸੇ ਤਰ੍ਹਾਂ ਹੀ 84 ਦੇ ਵਿੱਚ ਸਾਡੇ ਉੱਤੇ ਬਹੁਤ ਧੱਕਾ ਹੋਇਆ ਸੀ। ਲੱਖਾਂ ਦੀ ਗਿਣਤੀ ਵਿੱਚ ਇਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ। ਤੇ ਅਸੀਂ ਯੂਐਨਏ ਵਿੱਚ ਸਾਰੇ ਵੀ ਦੱਸਣ ਆਏ ਆ ਕਿ ਸਾਡੀ ਕੌਮ ਨੂੰ ਆਜ਼ਾਦੀ ਚਾਹੀਦੀ ਆ ਤੇ ਕਸ਼ਮੀਰੀ ਭਰਾਵਾਂ ਦੇ ਨਾਲ ਰਲ ਕੇ ਅਸੀਂ ਇਹ ਆਜ਼ਾਦੀ ਲਵਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਸਦਾ ਹੀ ਦੁਨੀਆ ਦੇ ਵਿੱਚ ਆਜ਼ਾਦੀ ਦੀ ਗੱਲ ਕਰਦੀ ਹੈ। ਸਾਡੇ ਪ੍ਰਧਾਨ ਸਰਦਾਰ ਸਿਮਰਨ ਸਿੰਘ ਮਾਨ ਜੋ ਕਿ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਖਾਲਸਤਾਨ ਦੀ ਗੱਲ ਕਰਦੇ ਆ। ਸਾਡਾ ਸਾਰਿਆਂ ਦਾ ਮਿਸ਼ਨ ਆਜ਼ਾਦੀ ਆ ਤੇ ਅਸੀਂ 84 ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਜੋ ਜਿੱਥੇ ਵੀ ਕੋਈ ਪ੍ਰੋਗਰਾਮ ਆਜ਼ਾਦੀ ਦਾ ਹੁੰਦਾ ਉੱਥੇ ਇਹ ਪਹੁੰਚਦੇ ਆ ਤੇ ਇਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇਵੇ। ਤੇ ਸਾਡੀ ਸਾਰੀ ਕੌਮ ਨੂੰ 84 ਚੈਨਲ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਜੋ ਇੱਕੋ ਚੈਨਲ ਸਾਡੀ ਕੌਮ ਦੇ ਕੋਲ ਹੈ, ਖਾਲਸਤਾਨੀ 84। ਤੇ ਮੈਂ ਉਮੀਦ ਕਰਦਾ ਹਾਂ ਕਿ 84 ਚੈਨਲ ਇਸ ਤਰ੍ਹਾਂ ਹੀ ਸਾਰਿਆਂ ਦੀ मदद करता रहेगा। वाहिगुरु जी का खालसा वाहिगुरु जी की फतेह। आज़ाद कश्मीर से यहाँ पे एक डेमोन्स्ट्रेशन हो रही है कश्मीर की आज़ादी के सिलसिले में। हम सब यहाँ पे हैं और हमें ये अक़वाम मुत्तहिदा को और तमाम जितनी भी क़ुव्वतें हैं उनको बावर कराना चाहते हैं कि कश्मीर के अंदर इस वक्त जो जेनोसाइड हो रहा है और कश्मीर की आज़ादी के सिलसिले में कोई पार्ट प्ले नहीं कर रहे हैं। और उनको कहते हैं जब वो वेकअप हो जाए और कश्मीर की आज़ादी के सिलसिले में वो जो कुछ भी कर सकते हैं, दे रूल लॉट ऑफ थिंग्स, यू नो। बट द कश्मीर इनोसेंट Kashmiris are going to kill there. We are all here just to, for the justice. We want justification in Kashmir.
And so everybody, we are doing here the demonstration for the freedom of the Kashmir, and everybody wants the freedom. That's why we are here. Thank you very much. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਸਾਰੇ ਲੋਕ ਇੱਥੇ ਪ੍ਰੋਟੈਸਟ ਕਰਦੇ ਪਏ ਆ ਨਿਊਯਾਰਕ ਦੇ ਵਿੱਚ UN ਦੇ ਸਾਹਮਣੇ, ਇਹ ਸਾਰੇ ਸਤਾਏ ਹੋਏ ਲੋਕ ਨੇ ਹਿੰਦੁਸਤਾਨ ਦੀ ਸਰਕਾਰ ਵੱਲੋਂ, ਜਿਨ੍ਹਾਂ ਤੇ ਜ਼ੁਲਮ ਕੀਤੇ ਗਏ, ਜਿੱਦਾਂ ਸਿੱਖਾਂ ਉੱਤੇ ਤਸ਼ੱਦਦ ਕੀਤੇ ਗਏ, ਸਾਡੇ ਸਿੱਖ ਭੈਣ ਭਰਾਵਾਂ ਨੂੰ, ਨੌਜਵਾਨ ਸਿੰਘਾਂ ਨੂੰ ਚੁੱਕ ਕੇ ਸ਼ਹੀਦ ਕੀਤਾ ਗਿਆ, ਜਿਨ੍ਹਾਂ ਦੀ ਲਾਸ਼ਾਂ ਅੱਜ ਤੱਕ ਨਹੀਂ ਮਿਲੀਆਂ, ਦਰਿਆਵਾਂ 'ਚ ਰੋਡ ਉੱਤੇ ਗਏ, ਸਾਡੀਆਂ ਭੈਣਾਂ ਦੀਆਂ ਸ਼ਰੇਆਮ ਉਹਨਾਂ ਨੇ ਬਲਾਤਕਾਰ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰੂਪ ਸੀ ਉਹਨਾਂ ਦਾ ਜਿਹੜਾ ਆਪਣੇ ਕੀਤਾ ਸੰਸਕਾਰ ਕੀਤੇ ਗਏ, ਥਾਂ ਥਾਂ ਤੇ ਜਿਹੜੀ ਨਰਾਦਰੀ ਹੋਈ ਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਲੰਟੀਅਰ ਤੇ ਸਾਰੀ ਜਥੇਬੰਦੀ ਇੱਥੇ ਪਹੁੰਚੀ ਆ ਤੇ UN ਦੇ ਸਾਹਮਣੇ ਅਸੀਂ ਵੀ ਇਨਸਾਫ ਦੀ ਪੁਕਾਰ ਵਾਸਤੇ ਇੱਥੇ ਆਏ ਆ ਕਿ ਸਾਡੇ ਨਾਲ ਇਨਸਾਫ ਨਹੀਂ ਹੁੰਦਾ ਪਿਆ। ਉਹ ਇਨਸਾਫ ਦੀ ਮੰਗ ਕਰਨ ਵਾਸਤੇ ਹੋਰ ਬਹੁਤ ਸਾਰੇ ਕਸ਼ਮੀਰੀ ਭਰਾ ਵੀ ਆਪਣੇ ਇੱਥੇ ਆਏ ਨੇ ਤੇ ਇਹ ਪ੍ਰੋਟੈਸਟ ਜਿਹੜਾ ਹੈਗਾ ਵੇ ਲਗਾਤਾਰ ਚੱਲੇਗਾ ਤੇ ਇੰਨੀਆਂ ਹੀ ਬੇਨਤੀਆਂ ਕਰਦੇ ਹਾਂ ਕਿ ਮੈਂ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, अस्सलाम वालेकुम। मैं TV 84 ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਅੱਜ ਅਸੀਂ ਸਾਰੇ ਕਸ਼ਮੀਰੀ ਭੈਣ ਭਾਈ ਔਰ ਖਾਲਿਸਤਾਨ ਦੇ ਸਾਰੇ ਭੈਣ ਭਾਈ ਅੱਜ ਇਸ UN ਦੇ ਸਾਹਮਣੇ ਇਕੱਠੇ ਹੋਏ ਹਾਂ ਔਰ UN ਕੋਲੋਂ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਕਸ਼ਮੀਰੀਆਂ ਨੂੰ ਜਿਹੜਾ ਹੱਕੇ ਖੁਦ ਇਰਾਦੀਅਤ ਦਾ ਉਹਨਾਂ ਪ੍ਰੋਮਿਸ ਕੀਤਾ ਉਸ ਨੂੰ ਫੁੱਲਫਿਲ ਕੀਤਾ ਜਾਵੇ ਤੇ ਇਸ ਦੇ ਨਾਲ ਜਿਹੜਾ ਜ਼ੁਲਮ ਔਰ ਬਰਬਰੀਅਤ ਪੰਜਾਬ ਵਿੱਚ ਸਿੱਖਾਂ ਦੇ ਨਾਲ ਹੋ ਰਿਹਾ ਉਸ ਦਾ ਵੀ ਯੂਨਾਈਟਿਡ ਨੇਸ਼ਨ ਤੇ ਅਸੀਂ ਮੁਤਾਲਬਾ ਕਰਦੇ ਹਾਂ ਕਿ ਉਸ ਜ਼ੁਲਮ ਔਰ ਬਰਬਰੀਅਤ ਦਾ ਵੀ UN ਨੂੰ ਨੋਟਿਸ ਲਵੇ ਔਰ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ ਉਸ ਦੀ ਵੀ ਆਜ਼ਾਦੀ ਦਾ ਜਿਹੜਾ ਉਹ ਮੁਤਾਲਬਾ ਫੁੱਲਫਿਲ ਕੀਤਾ ਜਾਵੇ। ਬਹੁਤ ਸ਼ੁਕਰੀਆ। ਤੁਸੀਂ ਦੇਖ ਰਹੇ ਹੋ ਕਿ ਕੋਈ ਕਸ਼ਮੀਰੀਆਂ ਵੱਲੋਂ ਇਹ ਪ੍ਰੋਟੈਸਟ ਹੋ ਰਿਹਾ ਹੈ ਜਿਸ ਵਿੱਚ ਕਾਫੀ ਭਾਰੀ ਗਿਣਤੀ ਵਿੱਚ ਨੰਬਰ ਹੈ। ਸਾਡੇ ਨਾਲ ਇੱਕ ਮੁਹਤਰਮਾ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ ਇਸ प्रोटेस्ट बारे। जी अस्सलाम वालेकुम, मेरा नाम सिमी असद है और मेरा ताल्लुक पाकिस्तान से है। जैसा कि आप लोग देख रहे हैं कि हम UNO के सामने इकट्ठे हुए हैं। हमारा मुतालबा कश्मीर है क्योंकि ये कश्मीर का जो मसला है जो इंटरनेशनल बरादरी ने सॉल्व नहीं किया था, उन्होंने पर्पसली इस चीज को डिसाइड नहीं किया था ताकि इस किस्म की एजिटेशन हो, ताकि इस किस्म की प्रोटेस्ट हो, क्योंकि उन्हें पता था कि किस तरीके से मसले को प्रॉब्लम करना है। अब आप देख लीजिए कि सब लोग रोडों पर है, UNO के सामने। ये टाइम है कि कश्मीर के मसले को हल किया जाए। हमारी मोदी से मुतालबा है कि he has to do something about it. We want UNO to do something about it. और ये टाइम आ गया है, बहुत खून बह गए, बहुत लोगों ने अपनी जानें दे दी और साथ साथ आप लोग ये देख रहे हैं कि हमारे सिख भाई भी हमारे साथ शामिल हैं। उनका भी यही मुतालबा है कि वो आज़ादी चाहते हैं, वो हिंदुओं से आज़ादी चाहते हैं, वो मोदी से आज़ादी चाहते हैं, वो अपने लिए एक अलग खालिस्तान चाहते हैं। तो मुझे उम्मीद है कि वो अपने लिए डिमांड कर रहे हैं, हम अपने लिए डिमांड कर रहे हैं, मगर हमारा मसला सिर्फ ये है, हम चाहते हैं कि कश्मीर को आज़ादी मिले। हम ये नहीं कहते क्या हो क्या ना हो। मेरा अपना मानना ये है कि कश्मीर को आज़ादी मिले, उनका हक बनता है कि वो अपने हिसाब से जिंदगी गुजार सके। उन्हें किसी के लिए अंडर जाने की जरूरत नहीं है, उन्हें किसी के लिए महकूम होने की जरूरत नहीं है। उनका हक बनता है कि वो अपने हुकूक के लिए लड़े, उनका हक बनता है कि उन्हें आजादी मिले। इट इज टाइम फॉर टेररिस्ट टू गेट आउट ऑफ कश्मीर एंड लेट कश्मीर बी कश्मीर। थैंक यू। आज हम यूनाइटेड नेशन के सामने इंडिया के खिलाफ इसलिए एहतजाजी मुजाहरा कर रहे हैं कि ये इंडिया के पहले प्राइम मिनिस्टर जवाहरलाल नेहरू ने यहाँ पे हमारे साथ वादा किया था कि हम कश्मीर के अंदर रेफरेंडम कराएंगे और रायशुमारी के जरिए से कश्मीरी अवाम का मुस्तकबिल का तयन करने का मौका देंगे। 70 साल गुजर जाने के बावजूद हमें ये मौका नहीं दिया जा रहा है और आज इंडिया जो जमहूरियत के दावा कर रहा है वो खुद ही उसकी नफी किया जा रही है। लिहाजा हम आज एहतजाजी मुजाहरा कर रहे हैं और UNO पर जोर दे रहे हैं कि हमारा हक हमें दिया जाए और कश्मीर के अंदर रेफरेंडम कराया जाए ताकि कश्मीरी अवाम अपने मुस्तकबिल का तयन कर सकेंगे।
इंडिया जो जुल्म और ज्यादती कश्मीर के अंदर कर रहा है उसको ये जुल्म और ज्यादती बंद करनी चाहिए। छोटे बच्चों को, मासूम बच्चों को मारा जा रहा है, औरतों को रेप किया जा रहा है, ये स्टॉप होना चाहिए। हम इस ज्यादती के खिलाफ एहतजाज करते हैं। अब वक्त आ गया है कि हमें आजादी चाहिए, हमें कश्मीर चाहिए। हमारे बहन भाइयों ने बहुत कुर्बानियां दी हैं, बहुत कुर्बानियां दी हैं। अब वक्त आ गया है, बहुत हो गया मोदी, बहुत हो गया, अब वक्त आ गया है। इंडिया फोर्सेस आउट आउट। हम यहाँ पे कश्मीर के प्रोटेस्ट के लिए आते हुए हैं। शर्म उनके लिए जो इतने अदारे बना के बैठे हैं, जो रेत में सर दबा के बैठे हैं। और हम सलूट करते हैं सब कश्मीरियों को जो सालों से लड़ रहे हैं, जो डिकेड से लड़ रहे हैं। वो अपनी इस जदोजहद को जारी रखें और इंशाल्लाह हम कश्मीर लेके छड़ेंगे। कश्मीर बनेगा पाकिस्तान। थैंक यू। हिंदुस्तान से आज़ादी चाहिए। मोदी ने नाजायज कब्जा किया हुआ है और जो भी इनका हुक्मरान आता है वो इन लोगों को बहुत तशद्दुद का निशाना बनाता है। हम जल्द से जल्द आज़ादी का मुतालबा करते हैं। खालिस्तान जिंदाबाद, कश्मीर जिंदाबाद, पाकिस्तान जिंदाबाद। यहाँ पे हम सब बहन भाई आज जमा हुए हैं कि कश्मीरों की पूरी सपोर्ट करें और उनको यहाँ बताएं कि जहाँ पे जब तक हमें सांस का आखिरी कतरा है, खून का आखिरी कतरा है, हम उनके साथ खड़े होंगे। और जो जुल्म और सितम का बाजार इंडिया ने मकबूजा कश्मीर के लोगों पे गरम किया हुआ है, इंशाल्लाह उसका खात्मा जरूर होगा, क्योंकि अंधेरा हमें खत्म होता है और उजाला नमूदार होता है। हम सब आपके साथ शरीक हैं। मकबूजा कश्मीर के सारे बहन भाइयों के लिए आज हम सब मिलकर यहाँ अक़वाम मुत्तहिदा के सामने आके ये करारदाद मंजूर कर रहे हैं और मोदी को ये पैगाम दे रहे हैं कि वो वक्त दूर नहीं जब मकबूजा कश्मीर में आज़ादी का परचम लहराएगा और वहाँ के लोग हमेशा हमारे साथ रहेंगे और कश्मीर बनेगा पाकिस्तान इंशाअल्लाह। Yes, as you know that Kashmir is one of the oldest issues pending on the agenda of the Security Council. So we are here gathered in order to remind the United Nations that it has given the pledge to the people of Kashmir. And the pledge is that the future of Kashmir will be decided by the people of Kashmir. So unfortunately, the denial of right of self-determination, it has brought both India and Pakistan to the brink of nuclear catastrophe. The whole world is today concerned about the North Korea. But if at all they understand that the bone of contention between India and Pakistan, the underlying cause between India and Pakistan, the source of friction between India and Pakistan is nothing but the issue of Kashmir. Because unfortunately, Kashmir is the only nation in the world which shares border with the three nuclear powers of the world, India, Pakistan and China. So it is the responsibility of the United Nations, it is the responsibility of the world powers, if they would like to see peace and security, if they would like to see peace and stability not only in India and Pakistan but in Afghanistan, then they will have to address the source of friction, which is the issue of Kashmir. So that's why we are here, because as you know that the theme of this year's General Assembly is international peace. But we understand that the peace in the region of South Asia cannot be maintained, it cannot be established unless the world powers, unless the United Nations, unless the United States of America, they will address the issue of Kashmir. If the issue of Kashmir is resolved, it is going to bring peace not only to Kashmir, but it is going to bring peace to the whole region of South Asia, and it is going to guarantee international peace and security. Thank you very much. UN के सामने खड़े हैं और इस वक्त दो जो तंजीमें हैं या दो तहरीकें हैं वो इकट्ठी काम कर रही हैं, जिसमें एक खालिस्तान की तहरीक है और एक कश्मीर की तहरीक है। ये बहुत अच्छा लग रहा है क्योंकि दोनों ही फ्रीडम फाइटर हैं और दोनों ही अपनी आज़ादी के लिए कोशां हैं और दोनों का ये राइट बनता है कि वो इस वक्त 21वीं सदी में अपना ये राइट मनवाएं। और ये बेस्ट टाइम है क्योंकि इस वक्त जो सूरत हाल जा रही है इंटरनेशनल पॉलिटिक्स की, उसमें बहुत ज़रूरी है कि कश्मीर का ये मसला हल किया जाए ताकि वहाँ पे उस खित्ते में अमन और सुकून कायम हो सके। कश्मीर के साथ साथ मैं समझता हूँ कि खालिस्तान भी बनना चाहिए, उसकी आज़ादी भी बहुत ज़रूरी है, चूँकि मैं यहाँ के यही फील कर रहा हूँ कि ये लोग भी आज़ादी चाहते हैं। तो अगर ये इतनी तादाद में वोट हैं इनकी आज़ादी के लिए तो इनको भी आज़ादी मिलनी चाहिए। थैंक यू। एक हद तक जुल्म होता है और जो वो हद से गुजरता है तो मिट जाता है, और अब यकीनन भारत मिटने के करीब है। जो हरकत उसने शुरू की हैं
मासूम कश्मीरियों की जान लेने के जो सिलसिले शुरू किए हैं वो अपने मकासद में ज़्यादा अरसे तक कामयाब नहीं हो सकता। चंद अशार में पेश करूंगी कश्मीरियों के लिए। फसीले दर्द के उस पार ए मेरे लोगों, हमारे अश्क कहानी तमाम कहते हैं, वो जिसमें जिक्र शुजात कहीं भी आता है, हर एक नज़्म तुम्हारे ही नाम कहते हैं। मेरी ज़मीं पे सतूने फलक तुम ही तुम हो, बसत खुलूस बसत एहतराम कहते हैं। ये चंद रोज की दूरी है, एक हम होंगे, अभी तो दूर से तुमको सलाम कहते हैं। भारत याद रखे कि जो दिए खून से रोशन हो वो कभी बुझाए नहीं जा सकते। पाकिस्तान जिंदाबाद, कश्मीर जिंदाबाद। ख्वातीनों हज़रात, प्यारे बहनों भाइयों, आज हम सब यहाँ पे अक़वाम मुत्तहिदा के सामने जमा हुए हैं और अमेरिका मोदी को और इंडिया को ये बताना चाहते हैं कि कश्मीरी बहन भाई जो मकबूजा कश्मीर में अपनी जानों की कुर्बानी दे रहे हैं वो रायगा नहीं जाएगी। हम यहाँ सब उनकी सपोर्ट कर रहे हैं, उनकी इस काज को तक़वियत दे रहे हैं कि वो आज़ादी लेके रहेंगे, हम सब आज़ादी लेके रहेंगे। आज अक़वाम मुत्तहिदा के सामने ये पैगाम हम उनको देने आए हैं, मोदी को खास तौर पर ये बताने आए हैं कि हम उनके साथ हैं, वो हमसे अलग नहीं है, वो हमारे जिस्म का एक हिस्सा है और उनकी दीवी एक एक जो जख्म है और उनकी जो कुर्बानियां हैं वो कभी रायगा नहीं जाएंगी। और इंशाअल्लाह ताला अगले साल या जब भी हम जरूर आज़ादी करेंगे और जश्न आज़ादी कश्मीर मनाएंगे और पाकिस्तान के साथ इल्हाक होगा। पाकिस्तान फौज जिंदाबाद, पाकिस्तान कश्मीर जिंदाबाद। ਅਸੀਂ ਕਸ਼ਮੀਰੀਆਂ ਦਾ ਜੋ ਪ੍ਰੋਟੈਸਟ ਹੈ ਉਹ ਚਾਹੁੰਦੇ ਨੇ ਕਿ ਅਸੀਂ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਹੋਈਏ। ਇਸੇ ਤਰ੍ਹਾਂ ਹੀ ਇੱਥੇ ਰੋਹਿੰਗਿਆ ਮੁਸਲਮਾਨਾਂ ਦੇ ਵੀ ਆਪਣੇ ਜੋ ਉਹਨਾਂ ਤੇ ਤਸ਼ੱਦਦ ਹੋ ਰਿਹਾ ਹੈ ਉਹਨਾਂ ਨੂੰ ਠੱਲ ਪਾਉਣ ਲਈ ਉਹਨਾਂ ਦੇ ਅਗੇਂਸਟ ਇਹ ਰੋਹਿੰਗਿਆ ਮੁਸਲਮਾਨ ਪ੍ਰੋਟੈਸਟ ਕਰ ਰਹੇ ਨੇ। ਮੇਰੇ ਪਿੱਛੇ ਕਾਫੀ ਵੀਰ ਭੈਣਾਂ ਖੜੇ ਨੇ, ਉਹਨਾਂ ਤੋਂ ਅੱਜ ਦਾ ਜੋ ਰੋਹਿੰਗਿਆ ਪ੍ਰੋਟੈਸਟ ਹੈਗਾ ਉਹਨਾਂ ਤੋਂ ਪੁੱਛਦੇ ਹਾਂ ਜੀ। Yes, we are here, Muslims of the Americas, demanding from the United Nations that they come up from being silent, and the United Nations was formulated to assist and aid people that are being oppressed. And in Burma, the Rohingya Muslims have been oppressed for quite some time now. The babies are being killed and butchered, women are being raped, and as a Muslim, as a believer, any group of people that are being oppressed, that are being, where atrocities are being committed, open acts of genocide, it is our duty to stand up and to speak out against those atrocities.